ਸਲਾਮ ਅਲੈਕੁਮ। ਵਾਲੇਕੁਮ ਸਲਾਮ। ਕੀ ਹਾਲ ਭਾਈ ਆਫਤ? ਅਲਹਮਦੁਲਿਲਾ ਅੱਲਾ ਦੇ ਭਾਈ ਆਫਤ ਕਿਹੜੇ ਇਲਾਕੇ ਨਾਲ ਲੱਗਿਆ ਆਪਣਾ? ਸਾਡਾ ਜ਼ਿਲ੍ਹਾ ਰਹੀਮ ਯਾਰ ਖਾਨ ਭਾਈ ਆਫਤ ਜ਼ਰਾ ਉੱਚਾ ਬੋਲਣਾ। ਜ਼ਿਲ੍ਹਾ ਰਹੀਮ ਯਾਰ ਖਾਨ ਜ਼ਿਲ੍ਹਾ ਰਹੀਮ ਯਾਰ ਖਾਨ ਸਾਦਿਕ ਕਿੱਥੇ? ਤੋਂ ਬਾਅਦ, ਹਾਂਜੀ ਤਹਿਸੀਲ ਸਾਦਕਾਬਾਦ। ਕੱਚੇ ਦੇ ਇਲਾਕੇ 'ਚ? ਜਨੂਬੀ ਪੰਜਾਬ ਦਾ ਆਪਣਾ ਪੰਜਾਬ ਦਾ ਆਖਰੀ ਜ਼ਿਲ੍ਹਾ ਵਾ ਪੰਜਾਬ ਦਾ ਆਖਰੀ। ਆਖਰੀ ਜ਼ਿਲ੍ਹਾ ਵਾ। ਸਿੰਧ ਪੰਜਾਬ ਬਾਰਡਰ ਤੇ। ਭਾਈ ਆਫਤ ਤੁਸੀਂ ਕਮਾਦ ਦੇ ਬਾਰੇ ਕੁਝ ਦੱਸਣਾ ਚਾਹੁੰਦੇ ਹੋ? ਹਾਂ ਮਾਸ਼ਾਅੱਲਾ ਸਾਡਾ ਇਲਾਕਾ ਹੈ ਹੀ ਕਮਾਨ ਦਾ। ਕਿਹੜੀ ਵੈਰਾਈਟੀ ਲਾਉਂਦੇ ਹੋ? ਅਸੀਂ 34 ਵੀ ਬੀਜਦੇ ਹਾਂ, CP 77 ਵੀ, 44 ਵੀ, 47 ਵੀ ਆ ਗਿਆ ਹੈ। ਮਾਸ਼ਾਅੱਲਾ ਵਰੇਟਾਂ 3-4 ਆ ਗਈਆਂ। ਕਿੰਨਾ ਕੁ ਸਾਈਜ਼ ਕਰ ਜਾਂਦਾ? ਸਾਈਜ਼ 13 ਤੋਂ 14 ਫੁੱਟ ਤੱਕ ਹੋ ਜਾਂਦਾ। 13 ਤੋਂ 14 ਫੁੱਟ ਹਾਈਟ ਕਰ ਜਾਂਦਾ। ਕਿੱਲੇ 'ਚੋਂ ਕਿੰਨਾ ਨਿਕਲ ਆਉਂਦਾ? ਤਕਰੀਬਨ 1500 ਤੋਂ ਉੱਤੇ 1800 ਤੱਕ। ਸਭ ਤੋਂ ਚੰਗੀ ਵੈਰਾਈਟੀ ਤੁਹਾਡੇ ਇਲਾਕੇ 'ਚ ਕਿਹੜੀ ਹੁੰਦੀ ਹੈ? 34 ਸੀ। ਚੌਥੀ ਹੁੰਦੀ ਹਾਂ, ਹੈ। 34। ਚੌਥੀ ਨੂੰ ਲਾਉਣ ਦਾ ਤਰੀਕਾ ਕੀ ਹੈ? ਚੌਥੀ ਨੂੰ ਲਾਉਣ ਦਾ ਤਰੀਕਾ ਇਹ ਆ ਕਿ ਵੀਰ ਸਭ ਤੋਂ ਪਹਿਲੇ ਤਾਂ ਨਾ ਜ਼ਮੀਨ ਨੂੰ ਚੀਜ਼ਲ ਮਾਰਨਾ ਚਾਹੀਦਾ, ਜਿਹੜਾ ਨਾ ਗਹਿਰਾ ਹਲ ਚੱਲਦਾ ਹੈ। ਜੀ। ਉਸ ਤੋਂ ਬਾਅਦ ਫਿਰ ਉਹਦੇ ਉੱਤੇ ਕਲਟੀ ਚੱਲਦਾ, ਫਿਰ ਰੂਟਾ ਵਾਟਰ, ਫਿਰ ਉਹਦੇ ਗਹਿਰੇ ਖੀਲੇ ਕੱਢਦੇ ਹਾਂ ਅਸੀਂ। ਅੱਛਾ। ਠੀਕ ਹੈ। ਫਿਰ 2 ਬੋਰੀ DAP। ਖੇਲਾਂ ਕੱਢਦੇ ਹੋ? ਕਾਹਦੇ ਨਾਲ ਕੱਢਦੇ ਹੋ? ਆਪਣਾ ਖੀਲਿਆਂ ਦਾ ਹੱਲ ਹੁੰਦਾ ਸਾਡੇ ਕੋਲ ਆਪਣਾ। ਇੱਕ ਹੱਲ ਵਾਲਾ ਮਕਈ ਵਾਲਾ ਜਾਂ ਬੈੱਡ ਵਾਲਾ? ਨਹੀਂ, ਉਹ ਹੁੰਦੇ ਆ, ਉਹਦੇ 3 ਖੀਲੇ ਨਿਕਲਦੇ ਆ, 3 ਫਾਲਿਆਂ ਦਾ। ਅੱਛਾ, 3 ਫਾੜੇ। ਹਾਂ, 3 6 ਫਾੜੇ। ਉਹਦਾ ਇਹ ਹਿਸਾਬ ਆ ਵੀਰ ਕਿ ਆਪਣਾ 2 ਬੋਰੀ DAP ਬੀਜਣ ਦੇ ਟਾਈਮ 2 ਬੋਰੀ DAP ਪਹਿਲਾਂ ਪਾਣੀ ਹੈ? ਪਹਿਲਾ ਪਾਣੀ। ਅੱਛਾ। ਫਿਰ ਜਨਾਬ ਉਹਨੂੰ ਦੂਸਰਾ ਪਾਣੀ ਲਾ ਕੇ ਨਾ ਅਸੀਂ ਉਹਨੂੰ ਢੱਕ ਦਿੰਦੇ ਆ, ਜ਼ਮੀਨ ਨੂੰ ਰੰਬੜ ਜਿਸ ਤਰ੍ਹਾਂ ਆਪਣਾ ਕਰਾਸ ਮਾਰਦੇ ਆ। ਅੱਛਾ, ਤੁਸੀਂ ਉਹਨੂੰ ਢੱਕ ਦਿੰਦੇ ਹੋ? ਕਿਦਾਂ ਮਲਚਿੰਗ ਕਰ ਦਿੰਦੇ ਹੋ? ਉਹਦੇ ਉੱਤੇ ਕੁਝ ਵਿਛਾ ਦਿੰਦੇ ਹੋ? ਮਤਲਬ ਇਹ ਖੀਲੇ ਬਣੇ ਹੁੰਦੇ ਆ ਨਾ, ਅੱਛਾ। ਉਹਦੇ ਉੱਤੇ ਕਰਾ ਮਾਰ ਕੇ ਉਹ ਜਿਹੜੇ ਉਤਲੇ ਖੀਲੇ ਹੁੰਦੇ ਆ ਨਾ, ਉਹ ਭੁਰ ਕੇ ਤੇ ਖੀਲਿਆਂ ਦੇ ਵਿੱਚ ਆ ਜਾਂਦਾ, ਉਹ ਬਰਾਬਰ ਹੋ ਜਾਂਦਾ। ਅੱਛਾ ਅੱਛਾ, ਠੀਕ ਹੋ ਗਿਆ। ਉਸ ਤੋਂ ਬਾਅਦ ਉਹਦੀ ਜਨਰੇਸ਼ਨ ਜਿਹੜੀ ਆ ਨਾ 15 ਦਿਨਾਂ ਤੋਂ ਬਾਅਦ ਸ਼ੁਰੂ ਹੋ ਜਾਂਦੀ ਹੈ। 15 ਦਿਨਾਂ ਬਾਅਦ ਜਰਮੀਨੇਸ਼ਨ ਸ਼ੁਰੂ ਹੋ ਹਾਂ, ਜਾਂਦੀ? ਤੇ 2 ਹਫ਼ਤਿਆਂ ਦੇ ਅੰਦਰ ਮੁਕੰਮਲ ਹੋ ਜਾਂਦਾ। ਫਿਰ ਬਾਅਦ ਵਿੱਚ ਫਿਰ ਉਸ ਤੋਂ ਬਾਅਦ ਉਹਨੂੰ ਨਾ ਯੂਰੀਆ ਖਾਦ ਦਿੰਦੇ ਹਾਂ ਅਸੀਂ। ਤੇ ਕਿੰਨੀ ਦੇਰ ਲੈ ਜਾਂਦਾ ਤਿਆਰ ਹੋਣ 'ਚ? ਤਿਆਰ ਸਾਡੇ ਪਾਸੇ ਤਾਂ ਹੁਣ ਤਾਂ ਫਸਲਾਂ ਨੇ ਜੇ ਕਹਿੰਦਾ 9 ਮਹੀਨੇ, ਜ਼ਿਆਦਾ ਤੋਂ ਜ਼ਿਆਦਾ 9 ਮਹੀਨੇ, ਕਿਉਂਕਿ ਕਣਕ ਵੀ ਚੁੱਕਦੇ ਹਾਂ ਅਸੀਂ। ਉਸ ਤੋਂ ਬਾਅਦ ਫਿਰ ਕਮਾਨ ਲਾਉਂਦੇ ਹਾਂ, ਫਿਰ ਕਮਾਨ ਵਾੜ ਕੇ ਫਿਰ ਕਣਕ ਲਾਉਂਦੇ ਹਾਂ। ਭਾਈ ਆ ਫਿਰ ਤੁਸੀਂ ਮੇਲ 'ਚ ਸੱਟਦੇ ਹੋ ਜਾਂ ਮੰਡੀ 'ਚ ਵੇਚਦੇ ਹੋ? ਮੇਲੇ 'ਚ ਏਕੜ 'ਚੋਂ ਕਿੰਨਾ ਝਾੜ ਨਿਕਲ ਆਉਂਦਾ? ਏਕੜ ਤੋਂ ਚੰਗਾ ਜਿਹੜਾ ਏਕੜ ਹੈ ਨਾ, ਹਾਂਜੀ। ਤਕਰੀਬਨ 1500। 1500? ਤੁਸੀਂ ਪਹਿਲੇ 1700 ਦੇ ਕਹਿ ਰਹੇ ਸੀ। 1800 ਜਿਹੜਾ ਚੰਗੇ ਮਤਲਬ ਇਹ ਫਾਰਮ ਆ ਨਾ ਜਿਨ੍ਹਾਂ ਨੇ ਖਰਚੇ ਕੀਤੇ ਆ, ਜੀ। ਉਹ 1800 2000 ਤੱਕ ਵੀ ਜਾਂਦੇ ਆ। ਸਾਡਾ ਜਿਹੜਾ ਕੱਚੇ ਦਾ ਇਲਾਕਾ ਨਾ, ਦਰਿਆਈ ਜ਼ਮੀਨ ਆ, ਉਹ 2000 ਤੋਂ ਵੀ ਵੱਧ ਜਾਂਦਾ। ਗੰਨੇ ਦਾ ਸਾਇਦ ਵੀ ਵੱਧ ਜਾਂਦਾ ਤੇ ਉਹਦੀ ਜਨਰੇਸ਼ਨ ਵੀ ਸਹੀ ਹੁੰਦੀ ਆ। ਭਾਈ ਆ ਫਿਰ ਸੀਡ ਕਿਦਾਂ ਤਿਆਰ ਕਰਦੇ ਹੋ? ਸੀਡ ਇਸ ਤਰ੍ਹਾਂ ਤਿਆਰ ਕਰਦੇ ਆ ਵੀਰ, ਕਮਾਨ ਦਾ ਬੀਜ ਟੁੱਕ ਕੇ ਨਾ, ਹਾਂਜੀ। ਉਹਦੇ ਅਸੀਂ ਬਣਾਉਂਦੇ ਆ 3 ਗੁੱਲੀਆਂ ਹੁੰਦੀਆਂ ਨੇ ਨਾ, 3 ਗੁੱਲੀਆਂ। ਉਹਨਾਂ ਨੂੰ ਅੱਧ ਸਾਇਜ਼ ਇੱਧਰ ਤੇ ਅੱਧ ਇੱਧਰ, ਉਹ ਬਣ ਜਾਂਦਾ ਤਕਰੀਬਨ 3 ਗੁੱਲੀਆਂ ਦਾ 2.5 ਸਾਇਜ਼ ਬਣ ਜਾਂਦਾ। ਅੱਛਾ। ਉਹ ਫਿਰ ਅਸੀਂ ਜੇ ਕਹਿੰਦਾ ਕੋਈ ਡਬਲ ਬੀਜਦੇ ਆ, ਅੱਛਾ। ਅਸੀਂ ਉਹਨੂੰ ਮਤਲਬ ਇਹ ਆਂਦੇ ਆ ਕਿ ਡੇਢ ਤਰ੍ਹਾਂ ਬੀਜਦੇ ਆ ਅਸੀਂ। ਮਤਲਬ ਇਹ ਇੱਕ ਮੁਕੰਮਲ ਇੱਕ ਅੱਧਾ ਸਿਰਾ। ਫਿਰ ਸਾਡੀ ਬੜੀ ਮਤਲਬ ਇਹ ਜਨਰੇਸ਼ਨ ਹੋ ਜਾਂਦੀ ਹੈ। ਉਹ 1 ਏਕੜ 'ਚ ਕਿੰਨਾ ਸੀਡ ਲੱਗ ਜਾਂਦਾ? ਤਕਰੀਬਨ 100 ਤੋਂ 150। 100 ਤੋਂ 150 ਮਣ ਲੱਗ ਜਾਂਦਾ। ਔਰ ਨਿਕਲਦਾ ਕਿੰਨਾ ਹੈ? 1700 ਮਣ। 1700 ਮਣ। ਇਹਨੂੰ ਬਿਮਾਰੀ ਆਂਦੀ ਕੋਈ? ਨਹੀਂ, ਆ ਬਿਮਾਰੀਆਂ ਹੈਗੀਆਂ। ਕਿਸ ਕਿਸਮ ਦੀ ਬਿਮਾਰੀ ਆਂਦੀ? ਬਿਮਾਰੀਆਂ ਅੱਜ ਕੱਲ੍ਹ ਜਿਹੜੀਆਂ ਚੱਲ ਰਹੀਆਂ ਨੇ ਨਾ, ਉਹ ਇੱਕ ਆਪਣਾ ਰੱਤਾ ਰੋਗ ਆ, ਅੱਛਾ। ਇੱਕ ਆਤੀ ਲਿਆਵਾ ਕਾਲਾ, ਅੱਛਾ। ਦੂਸਰਾ ਇਹ ਆ ਕਿ ਦੂਸਰੀ ਬਿਮਾਰੀ ਮਿਲੀ ਬਾਗ ਜਿਹੜੀ ਕਪਾਹ ਨੂੰ ਹੁੰਦੀ। ਮਿਲੀ ਬਾਗ। ਹਾਂ, ਉਹ ਵੀ ਮਤਲਬ ਇਹਨਾਂ ਦਾ ਇਲਾਜ? ਇਹਨਾਂ ਦੇ ਦਵਾਈਆਂ ਨੇ ਮੁਖਤਲਿਫ। ਕੰਟਰੋਲ ਹੋ ਜਾਂਦੀਆਂ ਨੇ? ਹਾਂ, ਹੋ ਜਾਂਦੀਆਂ। ਨੁਕਸਾਨ ਕਿਸੇ ਕਿਸਮ ਦਾ? ਨਹੀਂ, ਨੁਕਸਾਨ ਹੋ ਜਾਂਦਾ, ਕੋਈ ਮਾੜਾ ਮੋਟਾ ਹੁੰਦਾ ਹੀ ਹੈ। ਕੀ ਨੁਕਸਾਨ ਹੋ ਜਾਂਦਾ? ਗੰਨੇ ਸੁੱਕ ਜਾਂਦੇ ਆ। ਗੰਨੇ ਸੁੱਕ ਜਾਂਦੇ। ਹਾਂ। ਭਾਈ ਆਫਰ ਜਦੋਂ ਸੀਡ ਲਾਉਂਦੇ ਹੋ ਤਾਂ ਉਹਦੀ ਕੋਈ ਟ੍ਰੀਟਮੈਂਟ ਕਰਦੇ ਹੋ? ਨਹੀਂ, ਟ੍ਰੀਟਮੈਂਟ ਦੀ ਕੋਈ ਜ਼ਰੂਰਤ ਨਹੀਂ ਪੈਂਦੀ? ਐਵੇਂ ਹੀ ਬਸ ਇਹ ਐਵੇਂ ਹੀ ਬਣਿਆ? ਵੱਢ ਕੇ ਸੁੱਟ ਕੇ ਤੇ ਪਾਣੀ ਦੇ ਦਿੱਤਾ ਜਾਨ ਚ। ਚਲੋ, ਬਹੁਤ ਮਿਹਰਬਾਨੀ। ਅਸਲਾਮ ਵਾਲੇਕੁਮ।